ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਨੇ ਇੱਕ ਦਿਨ ਦੇ ਵਿੱਚ 40 ਕਰੋੜ ਦੇ ਮੁਆਵਜ਼ੇ ਵੰਡੇ। ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਸੀਗਾ ਇਹ ਕਿ ਜੋ ਮਰਜ਼ੀ ਹੋ ਜਾਵੇ, ਜਿਹੜਾ ਫਸਲੀ ਨੁਕਸਾਨ ਹੋਇਆ, ਖਾਸ ਕਰ ਕਣਕ ਦਾ ਜਿਹੜਾ ਗੜੇਮਾਰੀ ਮੀਂਹ ਕਾਰਨ ਨੁਕਸਾਨ ਹੋਇਆ ਜਾਂ ਹੋਰ ਫਸਲਾਂ ਦੇ ਨੁਕਸਾਨ ਹੈ, ਉਹਦੀ ਭਰਪਾਈ ਦੀ ਅਸੀਂ ਵਿਸਾਖੀ ਤੋਂ ਪਹਿਲਾਂ ਕਿਸਾਨਾਂ ਨੂੰ ਸ਼ੁਰੂ ਕਰ ਦਈਏ। ਸੋ ਉਸੇ ਪਹਿਲ ਕਦਮ ਦੇ ਤਹਿਤ ਕੱਲ ਫਾਜ਼ਿਲਕਾ 'ਚ ਸਮਾਗਮ ਕੀਤਾ ਤੇ ਸਮਾਗਮ ਕਰਕੇ ਖੁਦ ਮੁੱਖ ਮੰਤਰੀ ਹੋਰਾਂ ਨੇ ਆਪ ਵੀ ਜਿਹੜੇ ਉੱਥੇ ਮਤਲਬ ਕਰੀਬ 365 ਪਿੰਡਾਂ ਦੇ ਲੋਕਾਂ ਨੂੰ ਮੁਆਵਜ਼ੇ ਵੰਡਣੇ ਸੀ, ਜਿਹੜੇ ਉਹਦੇ ਵਿੱਚ 13 ਲੱਖ ਰੁਪਏ 13 ਕਰੋੜ ਦੇ ਮੁਆਵਜ਼ੇ ਬਣਦੇ ਸੀ ਜਿਹੜੇ, ਹੈ ਨਾ, ਉਹਦੇ ਵਿੱਚੋਂ 6 ਕਰੋੜ ਰੁਪਏ ਤਾਂ ਆਪੇ ਵੰਡਿਆ। ਤੇ ਪਰ ਕਹਿੰਦੇ ਕਿ ਕੱਲ ਦੇ 40 ਕਰੋੜ ਰੁਪਏ ਦੇ ਮੁਆਵਜ਼ੇ ਜਾਰੀ ਹੋਏ ਜੀ। ਸੋ ਇਹ 40 ਕਰੋੜ ਰੁਪਇਆ, ਕਿਉਂਕਿ ਪੰਜਾਬ ਸਰਕਾਰ ਨੇ ਦਮ ਭਰਿਆ ਕਿ ਹਾਂ ਅਸੀਂ ਮਤਲਬ ਕਿ ਮੁਆਵਜ਼ਾ ਪਹਿਲਾਂ ਨਾਲੋਂ ਵਧਾ ਵੀ ਦਿੱਤਾ ਤੇ ਅਸੀਂ ਰਾਸ਼ੀ ਵੀ ਵਧਾ ਦਿੱਤੀ ਹੈ। ਜਿਵੇਂ ਜਿਹੜੇ ਕਿਸਾਨ ਦਾ ਨੁਕਸਾਨ ਮੰਨ ਲਓ ਮਤਲਬ 80% ਤੱਕ 75% ਤੋਂ ਉੱਪਰ ਜਾਂਦਾ ਹੈ, ਉਹਨਾਂ ਨੂੰ ਅਸੀਂ 15,000 ਰੁਪਏ ਪ੍ਰਤੀ ਏਕੜ ਤੱਕ ਦੇ ਰਹੇ ਹਾਂ। ਤੇ ਜਿਨ੍ਹਾਂ ਦਾ ਨੁਕਸਾਨ ਘੱਟ ਹੈ ਨਾ, ਮਤਲਬ ਕਿ ਥੱਲੇ ਆ 75% ਤੋਂ, ਉਹਨਾਂ ਨੂੰ ਵੀ ਅਸੀਂ 6800 ਤੋਂ 7000 ਰੁਪਏ ਪ੍ਰਤੀ ਏਕੜ ਤੱਕ ਮੁਆਵਜ਼ਾ ਦੇ ਰਹੇ ਹਾਂ। ਸੋ ਇਸੇ ਤਹਿਤ ਫਾਜ਼ਿਲਕਾ ਸਮਾਗਮ ਸੀ। ਸਮਾਗਮ ਦੇ ਵਿੱਚ ਮੁੱਖ ਮੰਤਰੀ ਹੋਰਾਂ ਨੇ ਚੈੱਕ ਵੰਡੇ ਜਿਹੜੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ, ਤੇ ਉਹਨਾਂ ਨੇ ਵੀ ਕਿਹਾ ਕਿ ਇਹ ਖੁਸ਼ੀ ਨਹੀਂ ਹੈ, ਚੈੱਕ ਵੰਡਦਿਆਂ ਮੈਂ ਖੁਸ਼ੀ ਮਹਿਸੂਸ ਨਹੀਂ ਕਰਦਾ, ਇਹ ਦੁੱਖ ਦੀ ਘੜੀ ਆ, ਔਖਾ ਘੜੀ ਹੈ ਇਸ ਲਈ। ਪਰ ਮੈਂ ਕੇਂਦਰ ਨੂੰ ਫੇਰ ਕਹਿਣਾ ਚਾਹੁੰਦਾ ਕਿ ਅਸੀਂ ਅਪੀਲ ਕੀਤੀ ਸੀ ਕੇਂਦਰ ਨੂੰ ਕਿ ਸਾਡੇ ਕਿਸਾਨਾਂ ਲਈ ਕੁਝ ਰਾਹਤ ਦਾ ਐਲਾਨ ਕਰੋ, ਕਿਉਂਕਿ ਫਸਲ ਦਾ ਨੁਕਸਾਨ ਬਹੁਤ ਹੋਇਆ ਤੇ ਉਹਨਾਂ ਨੇ ਰਾਹਤ ਦੇ ਨਾਂ ਤੇ ਜਿਹੜੀ ਆਪ ਸਾਡੇ ਲਈ ਭੇਜੀ ਹੈ, ਹੁਣ ਅਸੀਂ ਉਹਦਾ ਡਟ ਕੇ ਸਾਹਮਣਾ ਕਰਾਂਗੇ, ਨਾ ਅਸੀਂ ਮਿੰਨਤਾਂ ਕਰਾਂਗੇ। ਦੁਬਾਰਾ ਗੱਲ ਦੁਹਰਾਈ ਹੈ, ਠੀਕ ਹੈ, ਅਸੀਂ ਮਿੰਨਤ ਨਹੀਂ ਕਰਾਂਗੇ, ਅਸੀਂ ਆਪਣੇ ਕੋਲੋਂ ਘਾਟਾ ਵੀ ਪੂਰਾ ਕਰਕੇ ਦੇਵਾਂਗੇ। ਤੇ ਕਹਿੰਦੇ ਮੇਰੀ ਇੱਛਾ ਸੀ ਕਿ ਤੁਰੰਤ ਮੁਆਵਜ਼ੇ ਮਿਲਣ, ਤੇ ਉਹਨਾਂ ਨੇ ਇਹ ਵੀ ਦਮ ਭਰਿਆ ਕਿ ਆਮ ਆਦਮੀ ਪਾਰਟੀ ਦੇ, ਦੇਖੋ, ਮਾਲ ਵੇਚਣ ਦੇ ਲਈ ਆਮ ਆਦਮੀ ਪਾਰਟੀ ਮਾਹਰ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੀ ਪਹਿਲੀਆਂ ਸਰਕਾਰਾਂ ਨੇ ਵੀ ਮਤਲਬ ਕਿ ਮੁਆਵਜ਼ੇ ਦਿੱਤੇ ਨੇ, ਵੰਡੇ ਨੇ, ਪਰ ਜਿਵੇਂ ਲੇਲੜੀਆਂ ਕਢਾ ਕੇ ਜਾਂ ਭਾਈ ਭਤੀਜਾਵਾਦ ਕਰਕੇ ਜਾਂ ਆਪਣੀ ਪਹੁੰਚ ਅਪਰੋਚ ਕਰਕੇ ਜਾਂ ਲੰਮਾ ਸਮਾਂ ਲਟਕਾ ਕੇ ਜੇ ਤੂੰ ਦਿੱਤਾ ਵੀ ਮਿੰਗਣਾ ਪਾ ਕੇ ਦਿੱਤਾ, ਉਹਦਾ ਕੀ ਫਾਇਦਾ। ਸੋ ਇਸ ਲਈ ਭਗਵੰਤ ਮਾਨ ਹੋਰੀ ਕਹਿੰਦੇ ਕਿ ਪਹਿਲੀ ਵਾਰ ਹੈ ਕਿ ਨੁਕਸਾਨੀ ਫਸਲ ਵੀ ਅਜੇ ਖੇਤਾਂ 'ਚ ਖੜੀ ਆ ਤੇ ਪਰ ਅਸੀਂ ਮੁਆਵਜ਼ੇ ਦੇ ਦਿੱਤੇ, ਤੇ ਨਹੀਂ ਤਾਂ ਕਹਿੰਦੇ ਕਿ ਅਗਲੀਆਂ ਫਸਲਾਂ ਬੀਜ ਕੇ ਵੱਢ ਵੀ ਲਈ ਜਾਂਦੇ ਸੀ, ਤਦ ਤੱਕ ਮੁਆਵਜ਼ੇ ਨਹੀਂ ਮਿਲਦੇ। ਸੋ ਕੱਲ ਦੇ ਦਿਨ ਦੇ ਵਿੱਚ ਪੰਜਾਬ ਸਰਕਾਰ ਨੇ ਦਾਅਵਾ ਕੀਤਾ, ਦਮ ਭਰਿਆ ਕਿ ਅਸੀਂ 40 ਕਰੋੜ ਦੇ ਮੁਆਵਜ਼ੇ ਜਾਰੀ ਕੀਤੇ ਨੇ। ਤੇ ਫਾਜ਼ਿਲਕਾ 'ਚ ਜਿਹੜਾ ਸਮਾਗਮ ਸੀ ਉਹ 365 ਦੇ ਕਰੀਬ ਪਿੰਡਾਂ ਦਾ ਸੀਗਾ, ਜਿਹਦੇ ਵਿੱਚ ਕਹਿੰਦੇ ਕਿ 12 ਕਰੋੜ 94 ਲੱਖ, ਲਗਭਗ 13 ਕਰੋੜ ਦੇ ਮੁਆਵਜ਼ੇ ਵੰਡੇ ਗਏ ਨੇ, ਜਿਸ ਚੋਂ 6 ਕਰੋੜ ਦੇ ਕਰੀਬ ਮੁਆਵਜ਼ੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੰਡੇ ਨੇ। ਸੋ ਇਸ ਦਾਅਵੇ ਦੇ ਅਨੁਸਾਰ ਉਹਨਾਂ ਦੀ ਕੋਸ਼ਿਸ਼ ਹੈ ਕਿ ਅੱਜ ਵੀ ਕੁਝ ਰਾਸ਼ੀਆਂ ਜਾਰੀ ਹੋ ਜਾਣ, ਤੇ ਉਹਨਾਂ ਨੂੰ ਕੋਸ਼ਿਸ਼ ਸੀਗੀ ਕਿ ਵਿਸਾਖੀ ਤੱਕ ਇਹ ਸਾਰਾ ਹੋ ਜਾਵੇ। ਜੇ ਸਾਰਾ ਨਹੀਂ ਤਾਂ ਜੇਕਰ ਇਸੇ ਰਫ਼ਤਾਰ ਨਾਲ ਰਿਹਾ ਤਾਂ ਹੋ ਸਕਦਾ ਇੱਕ ਹਫ਼ਤੇ ਦੇ ਵਿੱਚ ਸਾਰੇ ਮੁਆਵਜ਼ੇ ਮਿਲ ਜਾਣ, ਪਰ ਅਜੇ ਗਿਰਦਾਵਰੀਆਂ ਦਾ ਕੰਮ ਫਸਿਆ, ਕਈ ਡੀਸੀਆਂ ਦੇ ਕੰਮ ਹੌਲੀ ਹੋ ਗਏ, ਕਈਆਂ ਦੇ ਥਾਂ ਤੇ ਉਹ ਜਿਹੜਾ ਨਵਾਂ ਇਹਨਾਂ ਨੇ ਉਹ ਲਿਆਂਦੇ ਨੇ ਗਰੁੱਪ, ਉਹਦੇ ਰਾਹੀਂ ਤਕਨੀਕੀ ਕਾਰਨਾਂ ਕਰਕੇ ਕਈ ਥਾਈਂ ਇਹ ਵੀ ਰੌਲਾ ਪੈ ਰਿਹਾ ਕਿ ਜੀ ਇੱਥੇ ਵੀ ਆਪਣੀ ਪਾਰਟੀ ਦੇ ਚਿਹਰੇ ਮੋਹਰੇ ਜਾਂ ਪਹੁੰਚ ਵਾਲੇ ਜਾਂ ਉਹਨਾਂ ਦੀ ਵੀ ਪਹੁੰਚ ਚੱਲੀ ਜਾਂਦੀ ਹੈ। ਇਹ ਵੀ ਕਈ ਤਰ੍ਹਾਂ ਦੇ ਰੌਲੇ ਪੈ ਰਹੇ ਨੇ, ਪਰ ਫਿਰ ਵੀ ਸਰਕਾਰ ਨੇ ਪਹਿਲ ਕਦਮੀ ਕੀਤੀ, ਚੈੱਕ ਵੰਡੇ। ਇਹ ਇੱਕ ਮਤਲਬ ਲੱਗਦਾ ਕਿ ਦੁੱਖ ਦੀ ਘੜੀ ਦੇ ਵਿੱਚ ਮੱਲਮ ਲੱਗਣ ਵਾਲਾ ਕੰਮ ਹੈ। ਸੋ ਇਸ ਲਈ ਇਹ ਰਾਹਤ ਭਰਿਆ ਕਰ ਨਹੀਂ, ਚਲੋ ਜੀ, ਜਿੱਥੇ ਕੰਮ ਚੰਗਾ ਆ ਉੱਥੇ ਜਿਹੜਾ ਆ ਉਹ ਚੰਗਾ ਜਿਹੜਾ ਉਹ ਆਖਣਾ ਚਾਹੀਦਾ। ਜ਼ਰੂਰਤ ਸੀ ਇਹਨਾਂ ਦੀ ਜਿਹੜੀ ਕੋਈ ਬਾਂਹ ਫੜਦਾ, ਤੇ ਉਹ ਫੜ ਰਹੇ ਆ, ਚੰਗੀ ਗੱਲ ਹੈ।